मतलब कि हुण तुसीं सानूं चाਹੁंदे हो भी ਅਸੀਂ ਲੜੀਏ ਹੈ ਤੁਸੀਂ ਮਿਰਚ ਮਸਾਲੇ ਪਾ ਕੇ। ਅੱਛਾ ਜਿੱਦਾਂ ਇੱਥੇ ਸਾਡੇ ਇੱਕ ਰਿਵਾਜ ਆ ਕਿ ਜਦੋਂ ਸਾਡੇ ਸ਼ਾਦੀ ਤੇ ਖਾਣਾ ਖੁੱਲਦਾ ਮਾਵਾਂ ਨਿਆਣੇ ਨਹੀਂ ਸੰਭਾਲਦੀਆਂ, ਬੰਦੇ ਬੁੱਢੀਆਂ ਨਹੀਂ ਸੰਭਾਲਦੇ, ਤੁਹਾਡੇ ਇੰਡੀਆ 'ਚ ਵੀ ਇਹ ਸੀਨ ਚੱਲਦਾ? ਇਹ ਸਭ ਕੁਝ ਚੱਲਦਾ, ਜੋ ਇੱਥੇ ਚੱਲਦਾ ਨਾ ਉੱਥੇ ਵੀ ਉਹੀ ਚੱਲਦਾ। ਦਾੜੀ ਨਾਲ ਮੁੱਛਾਂ ਵੱਜ ਜਾਂਦੀਆਂ ਨੇ। ਦਾੜੀ ਨਾਲ ਮੁੱਛਾਂ ਵੱਜ ਜਾਂਦੀਆਂ। ਜੇ ਅਸੀਂ ਲੜਕੀ ਜਾਂ ਲੜਕਾ ਮੰਗਣ ਜਾਈਏ ਨਾ ਤੇ ਮੇਰਾ ਆਪਣਾ ਐਕਸਪੀਰੀਅੰਸ ਹੈ ਕਿ ਉਹਦੀ ਤੁਸੀਂ ਮਾਂ ਨੂੰ ਦੇਖ ਲਓ ਕਿ ਉਹਨੇ ਮਾਂ ਨੇ ਆਪਣੀ ਸੱਸ ਦੀ ਕਿੰਨੀ ਸੇਵਾ ਕੀਤੀ ਹੈ। ਖਾਣਾ ਉਹ ਜਿੰਨੀ ਸਲਾਮੀ ਦਿੱਤੀ ਉਸ ਹਿਸਾਬ ਨਾਲ ਖਾਣ ਦੀ ਕੋਸ਼ਿਸ਼ ਕਰਦੇ ਨੇ ਜਾਂ ਆਪਣੇ ਪੇਟ ਦੇ ਹਿਸਾਬ ਨਾਲ? ਪੇਟ ਦੇ ਸਾਹਮਣੇ ਕਿ ਉਸ ਤੋਂ ਵੱਧ ਕਹਿੰਦੇ ਤੁਹਾਨੂੰ ਲੋ ਅੱਜ ਦਾ ਮਿਲੇ ਕੱਲ ਮਿਲੇ ਨਾ ਮਿਲੇ ਕਿਸ ਨੇ ਦੇਖਿਆ। ਲਓ ਜਨਾਬ, ਮੈਂ ਪਿਛਲੇ 2 ਘੰਟੇ ਤੋਂ ਜਿਹੜੇ ਆਈਟਮ ਲੱਭ ਰਿਹਾ ਸੀ ਨਾ ਮੈਨੂੰ ਇੱਥੇ ਲੱਭੇ ਨੇ ਔਰ ਇੰਨਾ ਕੁ ਜੌਲੀ ਕਪਲ ਹੈਗਾ ਤੇ ਲੇਕਿਨ ਇਹ ਦੇਖਦੇ ਕਿ ਬਾਬੇ ਦੇ ਦਰਬਾਰ ਤੇ ਆ ਕੇ ਜੌਲੀ ਕਪਲ ਹੈ ਜਾਂ ਘਰ ਵੀ ਕੋਈ ਹਾਲਾਤ ਠੀਕ ਨੇ? ਬਿਲਕੁਲ ਠੀਕ ਨੇ ਜੀ। ਨਹੀਂ ਇਹ ਤਾਂ ਤੁਸੀਂ ਕਹਿਣ ਦੇ ਹੋ ਨਾ, ਇਧਰੋਂ ਪੁੱਛੀਏ। ਨਹੀਂ ਨਹੀਂ ਬਹੁਤ ਵਧੀਆ, ਜਿਵੇਂ ਬਾਹਰ ਉਵੇਂ ਘਰ। ਅੱਛਾ ਇਹਦਾ ਮਕਸਦ ਘਰ ਵੀ ਕੋਈ ਨਹੀਂ ਪੁੱਛਦਾ ਤੇ ਇੱਥੇ ਵੀ ਕੋਈ ਨਹੀਂ ਪੁੱਛਦਾ। ਪੁੱਛਦੇ ਆ, ਦੇਖੋ ਪੁੱਛਦੇ ਪਏ ਆ ਤਾਂ ਹੀ ਤਾਂ ਅਸੀਂ ਪੀਂਦੇ ਪਏ ਆ। ਹਾਏ ਹਾਏ ਕੀ ਬਾਤ। ਸਰਦਾਰ ਜੀ ਨਾਂ ਕੀ ਆਪਣਾ? ਮੇਰਾ ਨਾਮ ਇੰਦਰਪਾਲ ਸਿੰਘ ਹੈ ਜੀ, ਮੈਂ ਲੁਧਿਆਣੇ ਪੰਜਾਬ ਤੋਂ ਆਇਆ ਜੀ। ਅੱਛਾ ਤੇ ਕੀ ਸ਼ੁਗਲ ਕੀ ਉੱਥੇ ਮਸਰੂਫੀਅਤ ਕੀ ਹੈ? ਉੱਥੇ ਮੇਰੀ ਬਿਜਲੀ ਦੀ ਹੋਲਸੇਲ ਸਮਾਨ ਦੀ ਦੁਕਾਨ ਹੈ ਜੀ। ਅੱਛਾ ਯਾਨੀ ਕਿ ਬਿਜਲੀ ਦੇ ਸਵਿਚ ਤੇ ਪਲੱਗ ਟਿਊਬਾਂ ਹਰ ਸ਼ੈ? ਹਾਂਜੀ, ਕੂਲਰ ਹੋ ਗਏ, ਲੜੀਆਂ ਜਿਹੜੀਆਂ ਡੈਕੋਰੇਸ਼ਨ ਲੜੀਆਂ ਹੋ ਗਈਆਂ, ਅੱਛਾ ਇਹਨਾਂ ਦਾ ਕੰਮ ਹੈ ਹੋਲਸੇਲ। ਅੱਛਾ ਆ ਤੁਹਾਡੀ ਆਪਣੀ ਸ਼ਾਦੀ ਤੇ ਲੜੀਆਂ ਲੱਗੀਆਂ ਸਨ? ਹਾਂਜੀ ਲੱਗੀਆਂ ਸੀ ਜੀ। ਨਹੀਂ ਮਕਸਦ ਕੀ ਸੋਚ ਕੇ ਲੜੀਆਂ ਦੀ ਦੁਕਾਨ ਪਾਈ? ਕਿਹੜਾ ਦਿਲ 'ਚ ਗਮ ਸੀ, ਪਰੇਸ਼ਾਨੀ ਸੀ ਵੀ ਆਪਣੇ ਵਿਆਹ ਤੇ ਲੜੀਆਂ ਨਹੀਂ ਲੱਗੀਆਂ? ਤੁਸੀਂ ਕਿਹਾ ਹੁਣ ਮਤਲਬ ਕਿ ਹੁਣ ਤੁਸੀਂ ਸਾਨੂੰ ਚਾਹੁੰਦੇ ਹੋ ਵੀ ਅਸੀਂ ਲੜੀਏ ਹੈ ਤੁਸੀਂ ਮਿਰਚ ਮਸਾਲੇ ਪਾ ਕੇ। ਲੜਨ ਨਹੀਂ ਦਿੰਦੇ ਅਸੀਂ, ਲੜਨ ਇਹ ਪੱਕਾ ਵਾਦਾ, ਲੜਨ ਨਹੀਂ। ਤੁਸੀਂ ਉਹਨਾਂ ਕੋਲੋਂ ਪੁੱਛੋ ਜੀ, ਅੱਛਾ ਉਹਨਾਂ ਦਾ ਕੈਟਰਿੰਗ ਦਾ ਕੰਮ ਹੈ, ਉਹਨਾਂ ਦਾ? ਟੈਂਟ ਦਾ। ਹਾਂਜੀ ਉਹਨਾਂ ਨੂੰ ਪੁੱਛੋ ਤੁਸੀਂ। ਇਹ ਐਵੇਂ ਹੀ ਸਿਹਤ ਨਹੀਂ ਬਣੀ। ਇਧਰ ਕੈਮਰਾ ਮਾਰੋ ਯਾਰ, ਬਲਕਿ ਢਿੱਡ ਤੇ ਮਾਰੋ ਕੈਮਰਾ। ਇਹਨਾਂ ਦਾ ਕੈਟਰਿੰਗ ਦਾ ਕੰਮ ਹੈ ਔਰ ਇਹ ਜਨਾਬ ਵਾਲਾ ਇਹ ਮੈਨੂੰ ਲੱਗਦਾ ਖਾਂਦੇ ਪੀਂਦੇ ਕਰਦੇ ਔਰ ਕੈਟਰਿੰਗ ਚੋਂ ਨਾ ਜਿਹੜਾ ਕੋਈ ਸਮਾਨ ਸਮੂਨ ਬਚਦਾ ਨਾ ਕੈਟਰਿੰਗ ਨਾਲ ਹੀ ਚੁੱਕ ਲਿਆਂਦੇ। ਮਹਾਰਾਜ ਅਸੀਂ ਤੁਹਾਡੇ ਘਰ ਤੇ ਜਾਂਦੇ ਹਾਂ, ਅਸੀਂ ਨਾਲ ਦੇ ਲੱਭਾ ਘਰ ਵਾਲਿਆਂ ਨੂੰ ਨਾਲ ਦੇ ਆਈਦਾ। ਅੱਛਾ। ਮਹਾਰਾਜ ਤੁਸੀਂ ਖਾਓ। ਅੱਛਾ ਸਰਦਾਰ ਜੀ ਇਹ ਸ਼ੁਰੂ ਤੋਂ ਖਾਨਦਾਨੀ ਕੈਟਰਿੰਗ ਦਾ ਕੰਮ ਹੈ ਜਾਂ ਆਪ ਸ਼ੁਰੂ? ਖਾਨਦਾਨੀ ਕੇਟਰਿੰਗ ਦਾ ਕੰਮ ਹੈ। ਅੱਛਾ ਸਾਡੇ ਨਾ ਇੱਥੇ ਸ਼ਾਦੀ ਵਿਆਹ ਹੁਣ ਹੋ ਗਿਆ ਮਹਿੰਗਾ। ਸ਼ਾਦੀ ਵਿਆਹ ਇੰਨਾ ਮਹਿੰਗਾ ਹੋ ਗਿਆ ਕਿ 3500 2000 1500 ਰੁਪਏ ਵੀ ਖਾਣੇ ਦਾ ਰੇਟ ਹੈ ਪਰ ਹੈਡ ਇੱਥੇ। ਤੁਹਾਡੇ ਉੱਥੇ ਕੀ ਨੇ? ਸਾਡੇ 6000 7000 8000 ਜਿਹੋ ਜਿਹਾ ਤੁਸੀਂ ਦੇਖੋ ਪਾਰਟੀ ਹੋ ਜੇ। ਵੈਸੇ ਜਿਹੋ ਜਿਹਾ ਮੀਨੋ 6000 7000 ਵੀ ਹੈ ਤੁਹਾਡੇ? 8000 ਵੀ ਹੈਗਾ ਪਰ ਹੈਡ। ਪਰ ਹੈਡ। ਅੱਛਾ ਉੱਥੇ ਡੈਕੋਰੇਸ਼ਨ ਬੜੀ ਮਹਿੰਗੀ ਹੈ। ਡੈਕੋਰੇਸ਼ਨ ਕੋਈ ਡੈਕੋਰ ਇੰਨੀ ਮਹਿੰਗੀ ਹੈ ਤੁਸੀਂ ਸੋਚ ਨਹੀਂ ਸਕਦੇ। ਤੁਸੀਂ ਕਹੋ ਅਸੀਂ 10 ਲੱਖ ਲਾਣਾ 50 ਲੱਖ ਲਾਣਾ ਤਾਂ ਵੀ ਲੱਗ ਜਾਊਗਾ। ਅੱਛਾ ਜਿਹੜੀ ਹਜੇ ਤੱਕ ਤੁਸੀਂ ਡੈਕੋਰੇਸ਼ਨ ਕੀਤੀ ਹੈ, ਕੈਟਰਿੰਗ ਕੀਤੀ ਹੈ, ਇਹ ਕਿਹੜਾ ਜ਼ਿਲ੍ਹਾ ਦੱਸਿਆ? ਲੁਧਿਆਣਾ। ਲੁਧਿਆਣੇ ਵਿੱਚ ਤੁਸੀਂ ਮੈਕਸਿਮਮ ਕਿੰਨੀ ਮਹਿੰਗੀ ਕੀਤੀ? ਨਹੀਂ ਦੇਖੋ ਜੀ ਆਪਣਾ ਮੇਨ ਕੰਮ ਕੇਟਰਿੰਗ ਦਾ। ਅੱਛਾ ਡੈਕੋਰ ਰੱਖੀ ਹੋਈ ਹੈ, ਨਾਲ ਬੱਚੇ ਕਰਦੇ ਨੇ ਅੱਜ ਕੱਲ੍ਹ। 2-2500 ਰੁਪਏ ਤੱਕ ਕਰਦੇ ਹੋ ਪਰ। ਅੱਛਾ ਜਿੱਦਾਂ ਇੱਥੇ ਸਾਡੇ ਇੱਕ ਰਿਵਾਜ ਆ ਕਿ ਜਦੋਂ ਸਾਡੇ ਸ਼ਾਦੀ ਤੇ ਖਾਣਾ ਖੁੱਲਦਾ ਮਾਵਾਂ ਨਿਆਣੇ ਨਹੀਂ ਸੰਭਾਲਦੀਆਂ, ਬੰਦੇ ਬੁੱਢੀਆਂ ਨਹੀਂ ਸੰਭਾਲਦੇ, ਤੁਹਾਡੇ ਇੰਡੀਆ 'ਚ ਵੀ ਇਹ ਸੀਨ ਚੱਲਦਾ? ਇਹ ਸਭ ਕੁਝ ਚੱਲਦਾ, ਜੋ ਇੱਥੇ ਚੱਲਦਾ ਨਾ ਉੱਥੇ ਵੀ ਉਹੀ ਚੱਲਦਾ। ਅੱਛਾ ਨਹੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਕਿ ਜਿੱਦਾਂ ਤੁਸੀਂ ਕਿਹਾ ਕਿ ਵੀ ਉੱਥੇ ਵੀ ਇਹੀ ਹਾਲਾਤ ਨੇ, ਇਹ ਜਿਹੜਾ ਸਾਡੇ ਇੱਥੇ ਆਦਤ ਹੈ ਕਿ ਕਮ ਸੇ ਕਮ ਨਾ 3 ਬੰਦਿਆਂ ਦਾ ਖਾਣਾ ਇੱਕ ਬੰਦਾ ਪਲੇਟ 'ਚ ਪਾ ਲੈਂਦਾ, ਵਿੱਚੇ ਛੱਡ ਜਾਂਦਾ। ਤੁਹਾਡੇ 500 ਦੇ ਗ੍ਰਾਮ ਖਾਣਾ ਹੈ, ਚਾਹੇ 3 ਖਾਓ ਚਾਹੇ 4 ਖਾਓ, ਇਸ ਤੋਂ ਜ਼ਿਆਦਾ ਤੁਸੀਂ ਖਾ ਨਹੀਂ ਸਕਦੇ। ਉੱਥੇ ਤਾਂ ਪਲੇਟ ਵੀ ਚੱਟਦੇ ਦੇਖਿਆ ਸੀ ਉੱਥੇ ਇੰਡੀਆ? ਹਾਂ ਤੁਸੀਂ ਜਿੰਨਾ ਮਰਜ਼ੀ ਖਾਓ, ਅੱਛਾ 500 ਗ੍ਰਾਮ ਤੋਂ ਜ਼ਿਆਦਾ ਨਹੀਂ ਖਾ ਸਕਦੇ। ਅੱਛਾ ਇਹ ਕਨਫਰਮ ਹੈ? ਹਾਂ ਪੱਕਾ ਕਨਫਰਮ ਹੈ। ਅੱਛਾ ਬਹੁਤ ਸਾਰੇ ਸਰਦਾਰ ਗੋਸ਼ਤ ਨਹੀਂ ਖਾਂਦੇ, ਲੇਕਿਨ ਜੋ ਤੁਹਾਡੇ ਹਾਲਾਤ ਨੇ ਤਾਂ ਮੈਨੂੰ ਤਾਂ ਲੱਗਦਾ ਕਿ ਤੁਸੀਂ ਤਾਂ ਖਾਂਦੇ ਹੋ। ਤੁਸੀਂ ਕਾਫੂਸ ਖਾਂਦਾ ਹੀ ਨਹੀਂ, ਅਸੀਂ ਖਾਂਦੇ ਦੂਜਾ। ਅੱਛਾ ਛੋਟਾ ਜਾਂ ਵੱਡਾ? ਨਹੀਂ ਵੱਡਾ ਕੋਈ ਨਹੀਂ ਹੈਗਾ। ਅੱਛਾ ਬੱਕਰਾ। ਤੁਹਾਡੇ ਵੱਡਾ ਨਹੀਂ ਖਾਂਦੇ, ਬੱਕਰਾ ਖਾਂਦੇ? ਬੱਕਰਾ ਚਿਕਨ ਬਸ। ਅੱਛਾ ਬੱਕਰਾ ਚਿਕਨ ਫਿਸ਼। ਬੱਕਰਾ ਔਰ ਚਿਕਨ ਖਾਂਦੇ? ਫਿਸ਼ ਬਸ। ਅੱਛਾ ਦੋਸਤੋ ਤੁਸੀਂ ਦੇਖਿਆ ਸਾਡੇ ਨਾਲ ਸਰਦਾਰ ਜੀ ਮੌਜੂਦ ਸੀ ਔਰ ਇਹ ਕੈਟਰਿੰਗ ਦਾ ਕੰਮ ਕਰਦੇ ਨੇ। ਸਾਡੇ ਬਰੇ ਸਗੀਰ ਦੇ ਜਿੱਦਾਂ ਕਹਿੰਦੇ ਨਾ ਕਿ ਪੰਜਾਬ ਇਕੱਠਾ ਹੀ ਸੀ। ਜਾਂਦੇ ਨੇ ਕੋ ਸਿੱਧਾ ਕੋ
ਨਹੀਂ ਮੈਂ ਵਿਚਲੀ ਗੱਲ ਦੱਸਣ ਲੱਗਾ। ਪਿਛਲੀ ਗੱਲ ਕੀ ਦੱਸਣੀ ਹੈ? ਨਹੀਂ ਅਸੀਂ ਆ ਵੀ ਦੱਸ ਦਿੰਦੇ ਆ ਕੋ ਖਾਂਦੇ ਪੀਂਦੇ ਨਹੀਂ ਵਿਚਲੀ ਗੱਲ ਇਹ ਹੈ ਕਿ ਵੀ ਜਿੱਦਾਂ ਸਾਡੇ ਇੱਥੇ ਸ਼ਾਦੀ ਤੇ ਖਾਣਾ ਲੋਕ ਜ਼ਾਇਆ ਕਰਦੇ ਨੇ ਜਾਂ ਖਾਣੇ ਨੂੰ ਭੱਜ ਕੇ ਪੈਂਦੇ ਨੇ, ਉੱਥੇ ਵੀ ਇਹੋ ਜਿਹੇ ਮਸਾਇਲ ਸਾਰੇ ਬਸ ਇਹੀ ਚੀਜ਼ ਹੈ ਜੀ, ਇਹੀ ਬਸ। ਜਾਇਆ ਉਧਰ ਵੀ ਬਹੁਤ ਜ਼ਿਆਦਾ ਹੁੰਦਾ ਹੈ, ਗਰੀਬਾਂ ਨੂੰ ਮਿਲਦਾ ਨਹੀਂ, ਪਰ ਬਾਹਰ ਸੁੱਟਣਾ ਉਹਨਾਂ ਨੂੰ ਮਨਜ਼ੂਰ ਹੈ। ਅੱਛਾ ਲੋਕ ਉੱਥੇ ਆਂਟੀ ਜੀ ਮੈਨੂੰ ਇਹ ਦੱਸੋ, ਲੋਕ ਉੱਥੇ ਸ਼ਾਦੀ ਤੇ ਜਦੋਂ ਜਾਂਦੇ ਨੇ ਖਾਣਾ ਉਹ ਜਿੰਨੀ ਸਲਾਮੀ ਦਿੱਤੀ ਉਸ ਹਿਸਾਬ ਨਾਲ ਖਾਣ ਦੀ ਕੋਸ਼ਿਸ਼ ਕਰਦੇ ਨੇ ਜਾਂ ਆਪਣੇ ਪੇਟ ਦੇ ਹਿਸਾਬ ਨਾਲ? ਪੇਟ ਦੇ ਹਿਸਾਬ ਨਾਲ ਕਿ ਉਸ ਤੋਂ ਬਾਅਦ ਕਹਿੰਦੇ ਤੁਹਾਨੂੰ ਲੋ ਅੱਜ ਦਾ ਮਿਲੇ ਕੱਲ ਮਿਲੇ ਨਾ ਮਿਲੇ ਕਿਸ ਨੇ ਦੇਖਿਆ, ਅੱਜ ਵਿਆਹ ਰੱਜ ਕੇ ਖਾਓ। ਬੜੀ ਇਨਸਾਫ ਦੀ ਗੱਲ ਕੀਤੀ। ਇਹ ਵਜ੍ਹਾ ਭਾਇਆਂ ਨੂੰ ਪੁੱਛ ਲਿਆ, ਇਹਨਾਂ ਨੇ ਚੀਜ਼ਾਂ ਬਤ ਨਹੀਂ ਜਾਣਾ ਬਾਅਦ ਚ। ਸਾਡੇ ਜਿਹੜੇ ਸਰਨ ਵਾਲਾ ਇਹ ਕਹਿੰਦੇ ਨੇ ਤੁਸੀਂ ਰਸ਼ ਪੈਂਦਾ ਜਾਂ ਜਿੱਦਾਂ ਵੀ ਹੈ, ਉਹਦਾ ਕਾਰਨ ਵੱਡਾ ਇਹ ਹੁੰਦਾ ਹੈ ਕਿ ਬਰਾਤ ਜਾਂਦੀ ਲੇਟ ਅੱਛਾ ਤੇ ਬੰਦਿਆਂ ਨੂੰ ਉਸ ਹਿਸਾਬ ਨਾਲ ਰੋਕ ਕੇ ਭੁੱਖ ਰੋਕ ਕੇ ਨਾ ਤੇ ਉਹਨਾਂ ਨੂੰ ਇੰਨਾ ਪ੍ਰੈਸ਼ਰ 'ਚ ਰੱਖਿਆ ਜਾਂਦਾ, ਉਹ ਕਹਿੰਦੇ ਟੁੱਟ ਕੇ ਪੈ ਜਾਓ ਇੱਕ ਵਾਰੀ। ਮੇਨ ਵਜ੍ਹਾ ਮੇਨ ਵਜ੍ਹਾ ਇਹ ਆ। ਮੇਨ ਵਜ੍ਹਾ ਦਾ ਪਤਾ ਲੱਗ ਗਿਆ ਜੀ ਕਿ ਵੀ ਬਰਾਤ ਜਿਹੜੀ ਲੇਟ ਆਉਂਦੀ ਹੈ ਨਾ, ਉਸ ਤੋਂ ਬਾਅਦ ਫਿਰ ਬੰਦਿਆਂ ਨੂੰ ਭੁੱਖ ਜ਼ਿਆਦਾ ਲੱਗੀ ਜਾਂਦੀ। ਤੁਸੀਂ ਪਹਿਲੇ ਬਰਾਤ ਆਉਂਦੀ ਸੀ ਤੇ ਪਹਿਲੇ ਬਰਾਤ ਦਾ ਟੁਕਾਵ ਜਿਹੜਾ ਹੁੰਦਾ ਸੀ, ਪਹਿਲੇ ਹਲਕਾ ਜਿਹਾ ਬ੍ਰੇਕਫਾਸਟ ਹੋ ਜਾਂਦਾ, ਨਾਸ਼ਤਾ ਜਿਹਨੂੰ ਕਹਿੰਦੇ ਆ, ਅੱਛਾ ਉਹ 'ਚ ਪਕੌੜੇ ਖਵਾ ਕੇ ਤੇ ਉਹਨੂੰ ਧਰਿਆਸ ਹੋ ਜਾਂਦਾ ਸੀ। ਅੱਛਾ ਤੇ ਉਹ ਤਾਂ ਉਹਨੇ ਜਦੋਂ 11-12 ਵਜੇ ਬਰਾਤ ਪਹੁੰਚਣੀ ਤੇ 12 ਵਜੇ ਲਾਵਾਂ ਫੇਰੇ ਹੋਣੇ, ਅੱਛਾ ਤੇ ਉਹਦੇ ਬਾਅਦ 2:30-3 ਵਜੇ ਰੋਟੀ ਦਾ ਇੰਤਜ਼ਾਮ ਹੋ ਜਾਂਦਾ ਸੀ। ਇੰਨੇ 'ਚ ਬੰਦਾ ਨਾ ਸੈੱਟ ਹੋ ਜਾਂਦਾ ਸੀ, ਕੋਈ ਜ਼ਰੂਰਤ ਨਹੀਂ, ਕੋਈ ਗੱਲ ਨਹੀਂ, ਖਬਰ ਤਾਂ ਬਣੀ। ਹੁਣ ਬਰਾਤ ਹੀ ਪਹੁੰਚਣੀ 4 ਵਜੇ ਆ ਅੱਛਾ ਤੇ ਨਾਸ਼ਤਾ ਨੂਸ਼ਤਾ ਤਾਂ ਜਿਹੜਾ ਕਰ ਰਿਹਾ ਨਹੀਂ ਤਾਂ ਫਿਰ ਉਹ ਰੋਟੀ ਵੱਲ ਨੂੰ ਇਸ ਕਰਕੇ। ਯਾਨੀ ਕਿ ਉਹ ਪਾਕਿਸਤਾਨੀ ਵਜ੍ਹਾ। ਇੱਕ ਆਂਟੀ ਕੋ ਬੜੀ ਅਹਿਮ ਗੱਲ ਪੁੱਛਣੀ, ਆਂਟੀ ਜਿਹੜਾ ਸਾਡੇ ਔਰਤਾਂ ਕਹਿੰਦੀਆਂ ਨੇ ਕਿ ਮੈਂ ਵਿਆਹ ਤੇ ਆ ਸੂਟ ਨਹੀਂ ਪਾਉਣਾ, ਇਹ ਮੈਂ ਫਲਾਣੇ ਦੇ ਵਿਆਹ ਤੇ ਪਾਇਆ ਸੀ ਤੇ ਸਾਰਿਆਂ ਨੇ ਵੇਖਿਆ, ਤੁਹਾਡੇ ਵੀ ਕੋਈ ਇਦਾਂ ਦਾ ਰੌਲਾ? ਹਾਂਜੀ ਹਾਂਜੀ ਸੂਟਾਂ ਦਾ ਤਾਂ ਪਹਿਲੇ ਰੋਲਾ ਪੈਂਦਾ ਜੀ, ਅਸੀਂ ਤੇ ਪਹਿਲੇ ਵਾਰੀ ਪਾ ਯਾਨੀ ਚੁੱਕੇ, ਕਿ ਜਿਹੜਾ ਇੱਕ ਵਾਰੀ ਪਾ ਲਿਆ ਉਹ ਦੁਬਾਰਾ ਨਹੀਂ ਪਾਉਣਾ? ਉਹ ਦੁਬਾਰਾ ਨਹੀਂ ਪਾਣਾ। ਕਹਿੰਦਾ ਜਿੰਨੇ ਸੂਟਾਂ ਦਾ ਪੈ ਜਾਂਦਾ ਕੰਮ, ਦਾੜੀ ਨਾਲ ਮੁੱਛਾਂ ਵੱਜ ਜਾਂਦੀਆਂ ਨੇ। ਦਾੜੀ ਨਾਲ ਮੁੱਛਾਂ ਵੱਜ ਜਾਂਦੀਆਂ ਤੇ ਫਿਰ ਉਹਦਾ ਕੀ ਹਾਲ, ਘਰ ਚ ਕਿਲਕ ਲਿਆਣੀ ਪੈਂਦੀ? ਨਹੀਂ ਜੀ ਨਹੀਂ ਜੀ, ਦੇਣੇ ਪੈਂਦੇ ਨਾ ਜਾਨਾ, ਫਿਰ ਤੇ ਹੱਥ ਜੋੜ ਹੁੰਦੀ ਹੈ ਜੀ, ਹੱਥ ਜੋੜ ਕੇ ਲੈ ਕੇ ਦੇਈਦਾ ਜੀ। ਨਹੀਂ ਹੁੰਦੀ ਆ, ਉਹ ਕਹਿੰਦੇ ਲੈ ਜੀ ਲੈ ਤੁਹਾਡੀ ਅਲਮਾਰੀ ਕੀ ਖੋਲਦੇ ਆ, ਸਾਡੇ ਤੇ ਕੱਪੜੇ ਲੱਭਦੇ ਨਹੀਂ, ਵਾਲੇ ਤੁਹਾਡੇ ਹੀ ਸਾਡੇ ਟੰਗੇ ਹੁੰਦੇ ਨੇ। ਤੁਹਾਡੇ ਕਿੰਨੇ ਮੁੰਡੇ ਨੇ? 2 ਲੜਕੇ ਨੇ। ਵਿਆਹ ਹੋ ਗਿਆ ਉਹਨਾਂ ਦਾ? ਹਾਂ ਤੇਰੇ ਜਿਹੜੇ ਆ। ਤੇ ਤੁਹਾਡੇ ਨਾਲ ਹੀ ਰਹਿੰਦੇ ਨੇ? ਹਾਂ ਕਿੰਨੇ ਅਰਸੇ ਤੋਂ? ਇਹ ਆਪਣੇ 21 ਸਾਲ ਹੋ ਗਏ ਨੇ, 22 ਸਾਲ ਮੇਰੇ। 20 ਸਾਲ ਹੋ ਗਏ ਤੁਹਾਡੇ ਨਾਲ ਹੀ ਰਹਿੰਦੇ? ਹਾਂ ਤੇ 2 ਬੱਚੇ ਉਹਨਾਂ ਦੇ। ਨਹੀਂ ਇਹਦੇ ਫਿਰ ਕੋਈ ਰਾਜ਼ ਦੱਸ ਦਿਓ ਇਸ ਸਲੂਕ ਇਤਫਾਕ ਦੇ। ਇਹ ਡਿਪੈਂਡ ਆਪਣੇ ਤੇ ਆ, ਮੈਂ ਸਰਵਿਸ ਕਰਦਾ ਇਕੱਠੇ ਰੱਖਦਾ। ਨਹੀਂ ਕੋਈ ਦੱਸ ਦਿਓ ਨਾ, ਕੋਈ ਨਸੀਹਤ ਹੀ ਦੱਸ। ਡਿਮਾਂਡ ਵੇਖੀ ਵੀ ਕਿਹੜੀ ਗੱਲ ਗੁੱਸੇ ਹੁੰਦੇ ਆ, ਅੱਛਾ ਉਹ ਡਿਮਾਂਡ ਪੂਰੀ ਕਰਦੇ ਜੀ, ਫਿਰ ਨਹੀਂ ਗੁੱਸੇ ਹੁੰਦੇ। ਜੇ ਉਹਨਾਂ ਚੀਜ਼ ਮੰਗ ਲਈ ਆ ਲੈ ਕੇ ਦੇਣੀ, ਉਹ ਲੈ ਕੇ ਦੇਣੀ। ਤਾਂ ਪਰਿਵਾਰ ਦਾ ਆਪਸ ਵਿੱਚ ਪਿਆਰ ਹੈ, ਦੇਖਣਾ ਜਿੰਨਾ ਕੁ ਪਿਆਰ ਬਣਾ ਕੇ ਰੱਖਣ। ਜੇ ਸੱਸ ਨੇ ਕੁਝ ਕਹਿਤਾ ਨੂੰਹ ਮੰਨ ਜੇ, ਨੂੰਹ ਨੇ ਕਹਿਤਾ ਸੱਸ ਮੰਨਦੇ, ਤਾਂ ਆਪਸ ਵਿੱਚ ਕੰਪਰੋਮਾਈਜ਼ ਕਰਨਾ ਪੈਂਦਾ ਨਾ। ਗੱਲ ਇਹ ਹੁੰਦੀ ਆ ਕੰਪਰੋਮਾਈਜ਼ ਸਿਆਣ, ਮੇਰੇ ਹਿਸਾਬ ਨਾਲ ਗੱਲ ਇਹ ਆ ਕਿ ਮੈਂ ਜੇ ਅਸੀਂ ਲੜਕੀ ਜਾਂ ਲੜਕਾ ਮੰਗਣ ਜਾਈਏ ਨਾ, ਤੇ ਮੇਰਾ ਆਪਣਾ ਐਕਸਪੀਰੀਅੰਸ ਹੈ ਕਿ ਉਹਦੀ ਤੁਸੀਂ ਮਾਂ ਨੂੰ ਦੇਖ ਲਓ ਕਿ ਉਹਨੇ ਮਾਂ ਨੇ ਆਪਣੀ ਸੱਸ ਦੀ ਕਿੰਨੀ ਸੇਵਾ ਕੀਤੀ ਹੈ, ਤੇ ਅੱਗੋਂ ਧੀ ਨੇ ਉਨੀ ਕੁ ਕਰ ਦੇਣੀ ਹੈ ਬਸ। ਤੁਸੀਂ ਉਹਦੀ ਮਾਂ ਨੂੰ ਵੇਖੋ ਤਾਂ ਤੁਹਾਡੀ ਬੁੱਢੀ ਤੁਹਾਡੇ ਨਾਲ ਲੜ ਪਵੇ ਕਿ ਤੂੰ ਕਿਹਨੂੰ ਤਾੜਨ ਡਿਆ। ਨਹੀਂ ਉਹ ਗੱਲ ਨਹੀਂ, ਉਹ ਗੱਲ ਨੂੰ ਗਹਿਰਾਈ ਸਮਝੋ। ਗਹਿਰਾਏ ਜਾ ਪਰਿਵਾਰ ਕਿਦਾਂ ਦੇ ਆ ਵੀ ਪਰਿਵਾਰ। ਇਹ ਤੁਸੀਂ ਗੱਲ ਕੀਤੀ ਨਪੋਲੀਅਨ ਬੋਨਾਪਾਰਟ ਵਾਲੀ ਕਿ ਤੁਮ ਮੁਝੇ ਅੱਛੀ ਮਾएं दो मैं तुम्हें अच्छी कौम दूंगा। ਜਿਸ ਮਾਂ ਨੇ ਆਪਣੀ ਸੱਸ ਦੀ ਸੇਵਾ ਕੀਤੀ ਹੈ, ਉਹਦੀ ਧੀ ਜਿਹੜੀ ਹੈ ਆਪਣੀ ਸੱਸ ਦੀ ਜ਼ਰੂਰ ਸੇਵਾ ਕਰੇਗੀ, ਇਹ ਜ਼ਰੂਰ ਹੈ। ਲਓ ਜੀ ਕਹਿੰਦੇ ਨੇ ਕਿ ਹਿਕਮਤ ਕੀ ਬਾਤ ਮੋਮਨ ਕੀ ਗੁੰਮਸ਼ੁਦਾ ਪੂੰਜੀ ਹੈ, ਜਹਾਂ ਸੇ ਮਿਲੇ ਲੈ ਲੈ। ਔਰ ਅੱਜ ਸਾਨੂੰ ਸਾਡੇ ਜਿਹੜੇ ਪੜੋਸੀ ਮੁਲਕ ਤੋਂ ਆਏ ਹੋਏ ਯਾਤਰੀਆਂ ਨੇ ਆਪਣੇ ਪਰਿਵਾਰ ਨੂੰ ਖੁਸ਼ ਰੱਖਣ ਦੀ, ਸਲੂਕ ਇਤਫਾਕ ਨਾਲ ਰੱਖਣ ਦੀ ਬਹੁਤ ਹੀ ਕੰਮ ਦੀਆਂ ਗੱਲਾਂ ਦੱਸੀਆਂ ਨੇ। ਉਮੀਦ ਕਰਦਾ ਕਿ ਜਦੋਂ ਸਾਡੇ ਮੁਆਸ਼ਰੇ 'ਚ ਗੱਲ ਜਾਏਗੀ, ਲੋਕ ਇਸ ਗੱਲ ਨੂੰ ਸੁਣਨਗੇ, ਇਹਦੀ ਗਹਿਰਾਈ ਨੂੰ ਜਾਂਚਣਗੇ ਔਰ ਇਹ 'ਤੇ ਅਮਲ ਕਰਨ ਦੀ ਕੋਸ਼ਿਸ਼ ਕਰਨਗੇ। ਬਹੁਤ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਜਿਹੜਾ ਪਿੱਛੋਂ